ਇਹ ਅਸੀਂ ਇੱਥੇ ਫਿਰਦੇ ਪਏ ਆ। ਇੱਥੇ ਪਾਣੀ ਪੀਣ ਦਾ ਹਿਸਾਬ ਕਿਤਾਬ ਇੱਦਾਂ ਹੀ, ਉੱਥੋਂ ਹੀ ਮਾਲ ਪਾਣੀ ਪੀਂਦਾ, ਉੱਥੋਂ ਹੀ ਇਹ ਪੀ ਵੀ ਜਾਂਦੇ। ਮਤਲਬ ਪਾਣੀ ਦਾ ਬਾਰਿਸ਼ੀ ਪਾਣੀ ਦਾ ਇੰਤਜ਼ਾਮ ਹੈ ਸਾਰੇ ਦਾ ਸਾਰਾ ਜਿਹੜਾ ਇਹ ਸਾਰਾ ਏਰੀਆ ਡਿਪੈਂਡੈਂਟ ਇਹਨਾਂ ਟੋਬਿਆਂ 'ਤੇ ਆ। ਜਿੱਥੋਂ ਇਹਨਾਂ ਟੋਬਿਆਂ 'ਚ ਪਾਣੀ ਮੁੱਕ ਜਾਣਾ ਤੇ ਇਹਨਾਂ ਇੱਥੋਂ ਅੱਗੇ ਮੂਵ ਕਰ ਜਾਣਾ। ਇਸ ਤਰ੍ਹਾਂ ਦਾ ਇਹਨਾਂ ਦਾ ਗੁਜ਼ਰ ਬਸਰ ਪਾਣੀ ਦਾ ਹੁੰਦਾ। ਉਹ ਵੇਖੋ ਆ ਇਹਨਾਂ ਦੀ ਇੱਥੋਂ ਦੀ ਟ੍ਰੈਡੀਸ਼ਨਲ ਆ ਰੋਟੀ ਵੀ ਕੋਲਿਆਂ 'ਤੇ ਰੱਖ ਕੇ ਮੋਟੀ ਸਾਰੀ ਤੇ ਉੱਤੇ ਕੋਲੇ ਉੱਤੇ ਕੋਲਿਆਂ ਨਾਲ ਢੱਕ ਦਿੰਦੇ ਆ। कित्थों आया? तोड़ के दूं। कित्थों? तोड़ के दूं। कितना जाना, दूर कितनी जाना? बस इतने खड्डा लेना है 1 किलोमीटर। अच्छा, आगे कितने किलोमीटर कर रहे हैं? 2 किलोमीटर। 2 किलोमीटर कर रहे हैं। माल लेके जाऊँ? ओके ठीक है, सब रख। बिस्तर बुस्तर अपने लदे उन्हें पानी पुनी वाला सारा समान ते जांदा पिया नाल। इहदे छोटा छोटा समान है खोती ते लदया लाले ने। उठ के ਮੈਨੂੰ ਲੱਗਦਾ ਇਹਨੂੰ ਵੱਟ ਪੈਂਦੇ ਆ, ਵੱਟ ਪੈਂਦੇ ਆ। अस्सलाम वालेकुम सारे दोस्तों ਨੂੰ। मैं नासिर ढिल्लों, ਤੁਸੀਂ ਜੁੜੇ ਹੋ ਸਾਡੇ ਪੰਜਾਬੀ ਲਹਿਰ YouTube ਚੈਨਲ ਤੇ। ਇਸ ਵੇਲੇ ਚੋਲਿਸਤਾਨ ਦੇ ਵਿੱਚ ਸਾਡਾ ਚੌਥਾ ਵਲੌਗ ਹੈ ਤੇ ਅਸੀਂ 2-3 ਬਸਤੀਆਂ ਅੱਗੇ ਵਿਜ਼ਿਟ ਕੀਤੀਆਂ ਫਿਰੀਆਂ, ਬਹੁਤ ਮਜ਼ਾ ਆਇਆ। ਤੇ ਤੁਸੀਂ ਵੀ ਹੋਪਫੁਲੀ ਪਹਿਲੇ ਵਲੌਗ ਵੇਖੇ ਹੋਣਗੇ, ਤੁਹਾਨੂੰ ਵਧੀਆ ਲੱਗਾ ਹੋਵੇਗਾ ਕਿਉਂਕਿ ਵਲੌਗ ਪਹਿਲੇ ਵੀ ਲੰਬੇ ਸੀ। ਅੱਗੇ ਡਿਟੇਲ ਮੈਂ ਵੀਡੀਓ ਬਣਾਉਣ ਡਿਆ। ਅੱਗੇ ਫਿਰ ਅਸੀਂ ਬਸਤੀ ਕੱਢਾਂ ਜਾਣਾ, ਉੱਥੇ ਟ੍ਰੈਡੀਸ਼ਨਲ ਰੋਟੀ ਬਣਾਉਂਦੇ ਆ ਵੱਡੀ ਸਾਰੀ ਉਹ ਕੋਲਿਆਂ ਤੇ ਕੁਝ ਹੋਰ ਚੀਜ਼ਾਂ ਨੇ ਨਵੀਆਂ ਵੇਖਣ ਵਾਲੀਆਂ ਇਸ ਵਲੌਗ ਦੇ ਵਿੱਚ। ਮੈਂ ਕਿਹਾ ਕਿਉਂ ਨਾ ਡਿਟੇਲ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਈਏ। ਤੇ ਇਸ ਵੇਲੇ ਅਸੀਂ ਉੱਥੇ ਹੀ ਆਪਣੇ ਗੋਪੇ ਤੇ ਬੈਠੇ ਹਾਂ ਜਿੱਥੇ ਰਾਤ ਸੁੱਤੇ ਸਾਂ। ਹੁਣ ਰੈਸਟ ਕਰਨ ਵਾਸਤੇ ਆਏ ਸਾਂ। ਦੁਪਹਿਰ ਹੋ ਗਈ ਨਾ, ਰਾਤੀ ਠੰਡ ਬੜੀ ਸੀ ਤੇ ਹੁਣ ਗਰਮੀ ਲੱਗਣ ਲੱਗ ਪਈ। ਆਪਾਂ ਕੋਟੀਆਂ ਲਾਤੀਆਂ ਤੇ ਹੁਣ ਥੋੜੀ ਦੇਰ ਰੈਸਟ ਕਰਕੇ ਤੇ ਹੁਣ ਤਿਆਰੀ ਅੱਗੇ ਜਾਣ ਦੀ। ਟਾਈਮ 1 ਵੱਜ ਗਿਆ ਦੁਪਹਿਰ ਦਾ ਤੇ ਅਗਲੇ ਸਫ਼ਰ ਦੇ ਵਿੱਚ ਹੁਣ ਗਰਮੀ ਰਹਿਣੀ ਹੈ 2-3 ਘੰਟੇ। ਸ਼ਾਮ ਤੋਂ ਬਾਅਦ ਫਿਰ ਠੰਡ ਮਾੜੀ ਜਾਊ। ਆਪਾਂ ਚੱਲਦੇ ਹਾਂ ਬੱਸੀ ਕੱਢਾਂ ਤੇ ਵੇਖਦੇ ਹਾਂ ਹੋਰ ਕੁਝ ਵੀ ਇੱਥੇ ਕੀ ਆ ਵੇਖਣ ਵਾਲਾ। ਕਿਉਂ ਜੀ ਅਮੀਰ ਸਾਹਿਬ, ਕੀ ਵਿਖਾਓਗੇ? सर इंशाल्लाह ਤੁਹਾਨੂੰ ਮੋਰ ਐਕਸਪਲੋਰ ਕਰਾਣੇ ਹੈਗੇ अच्छा डेजर्ट। क्यों जी आरो साहब? जी बिल्कुल। रोटी काते बनाते हो? वो अंगारे बनाते हैं, दूसरे लकड़ी के। सराय की दसो। लकड़ी के अंगारे बने ने उना को ना अंगारे फुल बढ़ाते ना भला रोटी मोटी पके सन, मोटी रोटी पकाते उन उत्ते साडे सन। अच्छा वल जेरे कुछ अंगारे साइड ते करे सन, वल उहे अंगारे उत्ते वलाते उत्ते जेरी रेते पारे सन ਤੇ ਵੱਲੋਂ ਠਾਵਾਂ ਤੇ ਤੁਹਾਨੂੰ ਮਜ਼ੀਦ ਜਿਹੜਾ ਨਾ ਸੀਨ ਦਿਖੇ ਸੋ। ਹਾਂ ਸੋ ਇਹ ਸਰਾਇਕੀ ਸਾਨੂੰ ਵੀ ਸਮਝ ਲੱਗਦੀ ਕਿਉਂਕਿ ਪੰਜਾਬੀ ਦੇ ਲਾਗੇ ਪੰਜਾਬੀ ਦੇ ਡਾਇਲੈਕਟ ਨੇ। ਜੀ ਜੀ ਇਹ ਮੁxtਲਫ ਨਹੀਂ ਹੈਗਾ। ਤੁਹਾਨੂੰ ਇਨਸ਼ਾਅੱਲਾ ਮਜ਼ਾ ਆਮਸੇ ਇਨਸ਼ਾਅੱਲਾ ਇਹ ਤੁਹਾਡੇ ਵੀਵਰਾਂ ਵਾਸਤੇ ਨਵੀਂ ਚੀਜ਼ ਹੋਸੇ। ਹਾਂ ਕਹਿਣਾ ਦਿਖਾਓ। ਤੇ ਇਹਨਾਂ ਦਾ ਚੈਨਲ ਵੀ ਆ ਚੋਲਿਸਤਾਨੀ ਸਟਨਿੰਗ ਪਾਕਿਸਤਾਨੀ ਤੇ ਇੱਕ ਮੁੰਡਾ ਇੱਥੇ ਆ ਸ਼ਹਿਜ਼ਾਦ ਚੋਲਿਸਤਾਨੀ। ਸਾਰੇ ਇੱਥੋਂ ਦੇ ਚੈਨਲ ਨੇ ਲੋਕਲ। ਤੇ ਆਹ ਮੁੰਡੇ ਦਾ ਵੀ ਚੈਨਲ ਹੈ। ਕੀ ਨਾਮ ਤੇਰੇ ਟਿਕਟੌਕ ਦਾ? ਸਈਦ ਰੋਇਲਾ। ਇਹਦੀਆਂ ਆਪਣੀਆਂ ਡਾਚੀਆਂ ਨੇ ਇੱਥੇ। ਇਹ ਤੇ ਕੁਛ ਕਿੰਨੀ ਡਾਚੀ ਆ? 100 ਡਾਚੀ ਆ। ਤੇ ਉਹ ਆਪਣਾ ਗਾਈਆਂ 50 ਗਾਈਆਂ ਨੇ। ਦੇਖੋ ਬੱਕਰੀਆਂ ਸਾਡੇ ਕੋਲ ਨਹੀਂ, ਹੋਰ ਰਿਸ਼ਤੇਦਾਰਾਂ ਦੇ ਹੈਗੀਆਂ ਨੇ। ਹਾਂ ਹੁਣ ਗਾਈਆਂ ਤੁਹਾਡੀਆਂ ਕਿੰਨੀ ਦੂਰ ਇੱਥੋਂ ਖਲੋਤੀਆਂ? ਗਾਈਆਂ ਤਕਰੀਬਨ 30 ਕਿਲੋਮੀਟਰ। ਤੇ ਊਂਟ ਵੀ 3। ਤੇ ਤੂੰ ਆਪੇ ਵਿਹਲਾ ਹੀ ਫਿਰਦਾ? ਗਾਈਆਂ ਕੱਲੀਆਂ ਚਰੀ ਜਾਂਦੀਆਂ? ਆਪੇ ਆ ਜਾਂਦੀਆਂ ਨੇ। ਨਹੀਂ ਰੋਜ਼ਾਨਾ ਆਉਂਦੀਆਂ ਗਾਈਆਂ ਕਿ ਕੁਝ ਦਿਨਾਂ ਬਾਅਦ? 3-4 ਦਿਨਾਂ ਬਾਅਦ ਹੁੰਦੀਆਂ ਨੇ। 3-4 ਦਿਨਾਂ ਬਾਅਦ। ਤੇ ਉਹਨਾਂ ਨੂੰ ਪਾਣੀ ਪੂਣੀ ਫਿਰ ਇੱਥੋਂ ਦੇ ਮੈਂ ਵੇਖਿਆ ਵੀ ਗੋਪਿਆਂ ਦੇ ਬੰਦੇ ਤੁਹਾਡੇ ਘਰਾਂ ਵਾਲੇ ਪਾਣੀ ਪੀਉਂਦੇ, ਉੱਥੋਂ ਕਿਵੇਂ ਪੀਂਦੀਆਂ? ਉਹ ਪਾਣੀ ਨਹੀਂ ਪੀਂਦੇ, ਫਿਰ ਇੱਥੇ ਆ ਕੇ ਪੀਂਦੀਆਂ ਨੇ। ਅੱਛਾ 3-4 ਦਿਨ ਬਾਅਦ ਪਾਣੀ ਪੀਂਦੀਆਂ? ਵਾਹ ਯਾਰ। ਤੇ ਗਰਮੀ 'ਚ? ਗਰਮੀ 'ਚ ਰੋਜ਼ਾਨਾ ਆ ਜਾਂਦੇ ਨੇ। ਗਰਮੀ 'ਚ ਰੋਜ਼ਾਨਾ ਆ ਜਾਂਦੇ 3-4 ਦਿਨ ਵੀ ਉਦੋਂ ਫਿਰ ਲਾਗੇ ਰਹਿੰਦੀਆਂ ਹੋਣਗੀਆਂ। ਲਾਗੇ ਹਾਂ ਸੋ ਇਹ ਇੱਥੋਂ ਦਾ ਤਰੂ ਹੁੰਦਾ ਹੈ। ਤਰੂ ਦੇ ਵਿੱਚ ਵੱਲ ਪਿਆਸ ਨਹੀਂ ਲੱਗਦੀ ਮਾਲ ਕੁਝ ਨਹੀਂ। ਅੱਛਾ ਤੌੜ ਕੁਮਾ ਉਹਨੂੰ ਸਾਡੇ ਤੌੜ ਕੁਮਾ ਆਂਦੇ ਨਾ, ਉਹ ਖਾ ਲੈ। ਸਾਰੀ ਤਰੂ ਆਖਦੇ ਨੇ, ਸਾਰੀ ਤਰੂ ਆਂਦੇ। ਕੌੜ ਤੁਮੇ ਦੀ ਗੱਲ ਕਰ ਰਹੇ। ਕੌੜ ਤੁਮਾ ਖਾ ਲੈਂਦੀਆਂ ਗਾਈਆਂ ਤੇ ਉਹਦੇ 'ਚ ਪਾਣੀ ਦੀ ਮਿਕਦਾਰ ਵੀ ਹੁੰਦੀ ਹੈ, ਫਿਰ ਉਹਨਾਂ ਪਿਆਸ ਨਹੀਂ ਲੱਗਦੀ।
ਨਾਲੇ ਤੇ ਉਹ ਮਸਾਲਾ ਜਿਹਾ ਰਹਿੰਦਾ ਯਾਰ। ਹੁਣ ਕੀ ਕਹਿਣਾ ਸੁਰਿਆ ਸਾਹਿਬ ਤੁਸੀਂ? ਮੈਂ ਕਹਿਣ ਲੱਗਾ ਸੀਗਾ ਜੀ ਬਾਕੀ ਚੈਨਲ ਦੱਸਿਆ ਜੀ, ਸਾਡਾ ਚੈਨਲ ਵੀ ਅੰਜਮ ਸੁਰਿਆ, ਉਹਦੇ ਤੇ ਤੁਹਾਨੂੰ ਅਸੀਂ ਡਾਚੀ ਪੁੱਠੀ ਕਰਕੇ ਦਿਖਾਵਾਂਗੇ। ਇਹ ਰੋਟੀ ਸਾਡਾ ਦੱਸਿਆ ਹੀ ਨਹੀਂ, ਸਾਡਾ ਤੁਸੀਂ ਦੱਸਿਆ ਹੀ ਨਹੀਂਗਾ। ਤੇ ਇਹ ਜਿਹੜੇ ਪੰਜਾਬੀ ਲਹਿਰ ਤੇ ਪਿਛਲੇ 3 ਵਲਾਗ ਆ ਉਹਨਾਂ ਨੂੰ ਤੁਸੀਂ ਛੱਡੋ, ਤੁਸੀਂ ਚੌਥਾ ਹੀ ਦੇਖ ਲਓ। ਚੌਥਾ ਚੰਗਾ ਬਣ ਲੱਗਾ ਜੀ। ਹਾਂਜੀ, ਡਾਚੀ ਪੁੱਠੀ ਹੁੰਦੀ ਦੇਖਣੀ ਤੇ ਅੰਜਮ ਸੁਰੋਏ ਦੇ ਚੈਨਲ ਤੇ ਜਾਓ। ਕਿਉਂ ਜੀ ਡਾਚੀ ਪੁੱਠੀ ਹੋਣੀ? ਬਿਲਕੁਲ ਜੀ, ਅੰਜਮ ਸਾਹਿਬ ਦਿਖਾਣਗੇ। ਇਹ ਕੁਝ ਵੀ ਕਰ ਸਕਦੇ, ਕੁਝ ਹੀ ਕਰ ਸਕਦੇ। ਇਹ ਦੋ ਰਾਤ ਦੇ 6 ਵਜੇ ਨੂੰ 2 ਵਜੇ ਵਿਖਾ ਸਕਦੇ, ਰਾਤ ਦੇ 2 ਨੂੰ ਸਵੇਰ ਦੇ 6 ਵਿਖਾ ਸਕਦੇ। ਮਲਟੀ ਟੈਲੈਂਟਡ ਬੰਦੇ ਨੇ ਸੁਰਿਆ ਸਾਹਿਬ ਦੀ। ਕੀ ਬਾਤ ਹੈ, ਕੀ ਬਾਤ। ਤੇ ਚੱਲਦੇ ਆਪਾਂ ਅੱਗੇ, ਅੱਜ ਦੇ ਸਫ਼ਰ 'ਚ ਜੁੜੇ ਰਹੋ ਨਾਲ, ਬਹੁਤ ਤੁਹਾਨੂੰ ਸਵਾਦ ਆਉਣ ਵਾਲਾ ਅੱਜ ਦੇ ਵਲੌਗ ਦੇ ਵਿੱਚ। ਚੱਲਦੇ ਅੱਗੇ। ਚਲੋ ਜੀ। ਆਂਦੇ ਹਮੀਦ ਭਾਈ ਆਂਦੇ ਵੀ ਕੋਈ ਗੱਪ ਸੁਣਨੀ, ਉਹ ਸੌਰੀ ਗੱਲ ਸੁਣਨੀ, ਕੋਈ ਸਿਆਣਿਆਂ ਦੀ ਗੱਲ ਸਿਆਣਿਆਂ ਦੀ ਗੱਲ ਸੁਣੀ ਹੈ। ਸਿਆਣਿਆਂ ਦੀ ਗੱਲ ਉਨੀ ਦੇਰ ਸੁਣ ਲਈ, ਫਿਰ ਅੱਗੇ ਚੱਲਦੇ ਹਾਂ। ਸਿਆਣੇ ਕਹਿੰਦੇ ਵੀ ਦਨਾਈ ਮੁੱਲ ਨਹੀਂ ਵਿਕਦੀ। ਇਸ ਟਾਈਮ ਅਸੀਂ ਚੋਲਿਸਤਾਨ 'ਚ ਬੈਠੇ ਹਾਂ। ਚੋਲਿਸਤਾਨ ਦੇ ਵਿੱਚ ਬਹੁਤੇ ਅਯਾਲੀ ਹੁੰਦੇ ਹੈ, ਜਿਹੜੇ ਡਾਚੀਆਂ ਦੇ ਚਰਾਊ ਆ, ਜਾਂ ਕੋਈ ਜਿੱਦਾਂ ਪੁਰਾਣੇ ਵਕਤਾਂ ਦੇ ਵਿੱਚ ਕਾਫਲੇ ਲੈ ਕੇ ਜਾਂਦੇ ਸੀ ਉੱਤੇ ਸਮਾਨ ਸਮੂਨ ਲੱਦ ਕੇ। ਸਿਆਣਿਆਂ ਦੀ ਇੱਕ ਗੱਲ ਆ ਬੜੀ ਮਸ਼ਹੂਰ, ਕਹਿੰਦੇ ਵੀ ਇਦਾਂ ਨਾ ਕੋਈ ਬੰਦਾ ਲਈ ਜਾਂਦਾ ਸੀ ਕਾਫਲਾ, ਤੇ ਉਹ ਕਿਸੇ ਦਾ ਸਮਾਨ ਲੈ ਕੇ ਵੀ ਤੇਰਾ ਸਮਾਨ ਮੈਂ ਆਪਣੇ ਊਠਾਂ ਤੇ ਲੱਦ ਕੇ ਲਈ ਜਾਣਾ। ਤੇ ਉਹ ਤੂੰ ਆਖਿਆ ਵੀ ਜਿਵੇਂ ਉਹ ਬੰਦੇ ਨੇ, ਮਾਲਕ ਨੇ ਆਖਿਆ ਯਾਰ ਮੇਰਾ ਸਮਾਨ ਚੋਰੀ ਹੋਇਆ ਵਿੱਚੋਂ, ਵੀ ਜਿਹੜੇ ਤੇਰੇ ਆ ਨੌਕਰ ਚਾਕਰ ਇਹਨਾਂ ਨੂੰ ਪੁੱਛ ਵੀ ਕਿਸੇ ਨੂੰ। ਉਹ ਕਹਿੰਦਾ ਮੈਂ ਪੁੱਛ ਲਾਂ। ਉਹਨਾਂ ਕਹਿੰਦੇ ਪੜਾਓ ਕੀਤਾ ਇੱਕ ਥਾਂ ਤੇ ਇੱਕ ਨਾ ਉਹ ਲਾਇਆ ਉਹਨੇ, ਉਹ ਕਨੋਪੀ ਜੀ ਲਾ ਕੇ ਨਾ, ਤੇ ਉਹਦੇ 'ਚ ਖੋਤਾ ਬੰਨ੍ਹਤਾ। ਉਹ ਕਹਿੰਦਾ ਵੀ ਇੱਕ ਇੱਕ ਨੂੰ ਕਹਿੰਦਾ ਜਾ ਕੇ ਖੋਤੇ ਦੀ ਪੂੰਛ ਨੂੰ ਹੱਥ ਲਾਈ ਜਾਓ ਤੇ ਬਾਹਰ ਨਿਕਲੀ ਜਾਓ, ਵੀ ਜਿਹੜਾ ਹੱਥ ਲਾਊਗਾ ਨਾ ਤੇ ਖੋਤਾ ਬੋਲ ਪਿਆ ਤਾਂ ਸਮਝੋ ਉਹ ਚੋਰ ਆ। ਉਹ ਕਹਿੰਦੇ ਠੀਕ ਹੈ ਜੀ। ਉਹ ਹੁਣ ਇੱਕ ਇੱਕ ਕਰਕੇ ਨਿਕਲੀ ਜਾਣ, ਖੋਤਾ ਨਾ ਬੋਲੇ। ਤੇ ਉਹ ਜਦੋਂ ਇੱਕ ਆਇਆ ਨਾ, ਤੇ ਉਹਨੇ ਆ ਕੇ ਉਹਨੂੰ ਫੜ ਲਿਆ। ਕਹਿੰਦਾ ਵੀ ਦੱਸ ਸਮਾਨ ਕਿੱਥੇ ਆ, ਚੋਰ ਤੂੰ ਆ? ਉਹ ਕਹਿੰਦਾ ਯਾਰ ਚੋਰ ਤਾਂ ਮੈਂ, ਤੈਨੂੰ ਕਿਉਂ ਪਤਾ ਲੱਗਿਆ? ਉਹ ਕਹਿੰਦਾ ਵੀ ਮੈਂ ਨਾ ਖੋਤੇ ਦੀ ਪੂੰਛ ਨੂੰ ਪੁਦੀਨਾ ਕੁੱਟ ਕੇ ਲਾਇਆ। ਉਹ ਜਿਹੜਾ ਵੀ ਹੱਥ ਲਾ ਕੇ ਆਂਦਾ ਸੀ ਮੈਂ ਹੱਥ ਸੁੰਘ ਲੈਂਦਾ ਸੀਗਾ, ਤੂੰ ਹੱਥ ਹੀ ਨਹੀਂ ਲਾ ਕੇ ਆਇਆ ਚੋਰ। ਇਹ ਬੰਦੇ ਨਾ ਦਨਾਹ ਹੁੰਦੇ ਸੀਗੇ ਇਹਦਾ। ਬਾਕੀ ਜਿਹੜੀ ਗੱਲ ਮਹਿਮਾਨ ਨਵਾਜ਼ੀ ਦੀ ਕੀਤੀ ਆ, ਉਹ ਸਿਆਣੇ ਕਹਿੰਦੇ ਵੀ ਅੰਨੇ ਨੂੰ ਕੀ ਚਾਹੀਦੀਆਂ 2 ਅੱਖਾਂ। ਸਾਡੇ ਤਾਂ ਮਹਿਮਾਨ ਕੱਲ੍ਹ ਦੇ ਖਾ ਰਹੇ, ਇੱਥੇ ਮੌਜਾਂ ਕਰ ਰਹੇ ਆ। ਸਿਆਣੇ ਕਹਿੰਦੇ ਵੀ ਕੋਈ ਬੰਦਾ ਸੀ ਤੇ ਬੜਾ ਮਹਿਮਾਨ ਨਵਾਜ਼ ਸੀ। ਉਹਦੇ ਕੋਲ ਪ੍ਰਾਹੁਣੇ ਆਉਂਦੇ ਸੀ ਨਾ, ਦੇ ਰੋਟੀਆਂ ਚਲਾ ਰਹੇ ਜਿਵੇਂ ਤੁਸੀਂ ਚਲਾ ਰਹੇ, ਤੇ ਉਹਦਾ ਮੁੰਡਾ ਬੜਾ ਅੱਕ ਗਿਆ ਵੀ ਅੱਬੇ ਨੇ ਕੰਮ ਚੰਗਾ ਫੜਿਆ ਵੀ ਜਿਹੜਾ ਆਉਂਦਾ ਜੂੰ ਰੋਟੀਆਂ। ਤੇ ਉਹ ਆਪਣੇ ਅੱਬੇ ਨੂੰ ਕਹਿੰਦਾ ਅੱਬਾ ਤੂੰ ਹਰ ਇੱਕ ਨੂੰ ਵੀ ਰੋਟੀ ਜ਼ਰੂਰ ਖਵਾਉਣੀ ਹੁੰਦੀ ਹੈ? ਉਹ ਕਹਿੰਦਾ ਮੇਰਾ ਪੁੱਤ ਵੀ ਜਿਹੜਾ ਆਉਂਦਾ ਨਾ ਪ੍ਰਾਹੁਣਾ, ਇਹ ਆਪਣਾ ਮੁਕੱਦਰ ਖਾਂਦਾ, ਵੀ ਦਾਣੇ ਦਾਣੇ ਤੇ ਖਾਣ ਵਾਲੇ ਦਾ ਕਹਿੰਦਾ ਨਾਂ ਲਿਖਿਆ, ਮੋਹਰ ਲੱਗੀ ਆ ਖਾਣ ਵਾਲੇ ਦੀ। ਕਹਿੰਦਾ ਅੱਬਾ ਇਤਕੀ ਮੋਹਰਾਂ ਵਾਲੇ ਦਾਣੇ ਲੈ ਲੈ, ਗਾਂ ਤੋਂ ਨਾ ਕਹਿੰਦਾ ਲਈ। ਮਜ਼ਾ ਆ ਗਿਆ ਜੀ। ਤੇ ਇਹ ਜੀ ਸਿਆਣਿਆਂ ਦੀ ਗੱਲ, ਪੱਲੇ ਬੰਨ ਲਓ ਆਪਣੇ। ਮੋਹਰਾਂ ਵਾਲੇ ਦਾਣੇ ਲੈਣੇ, ਮੋਹਰਾਂ ਵਾਲੇ ਦਾਣੇ ਨਹੀਂ ਲੈਣੇ। ਵੈਸੇ ਤੈਨੂੰ ਇੰਨੇ ਸਿਆਣੇ ਟੱਕਰਦੇ ਕਿੱਥੋਂ ਆ? ਹਾਂਜੀ, ਇੰਨੇ ਸਿਆਣੇ ਟੱਕਰਦੇ ਕਿੱਥੋਂ? ਸਿਆਣੇ ਕਹਿੰਦੇ ਘਰ ਬੈਠਿਆ ਨਹੀਂ ਸਾਰਾ ਕੁਝ ਲੱਭਦਾ, ਨਿਕਲਣਾ ਪੈਂਦਾ। ਤੁਸੀਂ ਤਾਂ ਐਡਾ ਫਿਰੇ ਪੂਰੇ ਨਹੀਂ, ਮੈਂ ਬੜਾ ਸਫ਼ਰ ਕੀਤਾ, ਮੈਂ ਦੁਨੀਆ ਦੇਖੀ ਹੈ। ਫਿਰ ਬਜ਼ੁਰਗਾਂ ਕੋਲ ਕਿੱਥੇ ਬੈਠੇ। ਗਿਆ? ਹਾਂਜੀ, ਸਮੁੰਦਰੀ ਤਾਂਦਨੇ ਵਾਲਾ? ਨਹੀਂ ਉੱਥੇ ਨਹੀਂ, ਐਡੀ ਦੂਰ ਨਹੀਂ ਮੈਂ ਗਿਆ। ਮੈਂ ਆਪਣੇ ਘਰ ਦੇ ਲਾਗੇ ਆਪਣੇ ਮੁਰੱਬੇ 'ਚ ਫਿਰਦਾ, ਕੋਈ ਨਾ ਕੋਈ ਸਿਆਣਾ ਉੱਥੇ ਟੱਕਰ ਜਾਂਦਾ। ਹਾਂ ਅੱਛਾ, ਤੇ ਫਿਰਦਾ ਰਹਿਣਾ? ਹਾਂ, ਫਿਰਦੇ ਰਹਿੰਦੇ ਅਸੀਂ। ਇਹਦੇ ਸਿਆਣਿਆਂ ਭਾਈ, ਉਹ ਸਿਆਣੇ ਵਾਲੇ ਖਾਣ ਜਿਹੜੇ ਨਾ ਇਹਦੇ, ਉਹ ਮੁੱਕਦੇ ਹੀ ਨਹੀਂ। ਪਤਾ ਨਹੀਂ ਕਿੱਥੇ ਕਿੱਥੇ ਫਿਰਦਾ ਰਹਿੰਦਾ, ਕਿੱਥੇ ਕਿੱਥੇ ਖੱਜਲ ਹੁੰਦਾ ਰਹਿੰਦਾ। ਹਾਂ, ਨਹੀਂ ਇਹ ਲੱਭਣੀ ਪੈਂਦੀਆਂ ਗੱਲਾਂ, ਇਹ ਲੱਭਦੀਆਂ ਬਜ਼ੁਰਗਾਂ ਤੋਂ, ਜਿਨ੍ਹਾਂ ਕੋਲ ਤੁਸੀਂ ਲਾਗੇ ਹੁਣ ਬਹਿੰਦੇ ਨਹੀਂ। ਹਾਂ, ਬੈਠੋ ਤੇ ਤੁਹਾਨੂੰ ਕੋਈ ਗੱਲ ਸੁਣਾਉਣ। ਸ਼ੁਰੂ ਕਰਤਾ ਹੁਣ ਉਹ ਬਜ਼ੁਰਗ ਵੀ ਨਹੀਂ ਰਹੇ। ਤੋਂ ਬਜ਼ੁਰਗ ਹੀ ਸਾਡਾ। ਹਾਂ ਜੀ, ਜਿਹੜੀ ਨਸਲ ਦੇ ਅਸੀਂ ਬਜ਼ੁਰਗ ਹੋਣਾ ਨਾ, ਉਹਨਾਂ ਦਾ ਅੱਲਾ ਹੀ ਆ ਵਜਾ। ਉਹਨਾਂ ਦਾ ਬਣਨਾ ਕੀ। ਸ਼ਹਜ਼ਾਦ ਜਈਆ ਸਾਡਾ ਪ੍ਰੋਫੈਸਰ ਹੈ ਨਾ, ਆਂਦਾ ਵੀ ਜਿਹੜੇ ਮੇਰੇ ਲੱਗੇ, ਮੇਰੇ ਪੜ੍ਹੇ ਆ ਨਾ, ਉਹ ਵੀ ਅਫਸਰ ਹੀ ਲੱਗਣਗੇ ਨਾ। ਕਿਸੇ ਦੀ ਮਰੂਦਾਂ ਵਾਲੀ ਰੇਹੜੀ ਆ, ਕਿਸੇ ਦਾਣੇ ਭੁੰਨਣ ਵਾਲੀ। ਲਾਹੌਰ ਮਿਲੇ ਮੈਨੂੰ ਉੱਥੇ ਕਾਨਫਰੰਸ ਦੇ ਵਿੱਚ, ਕਹਿੰਦੇ ਜੀ ਅਸੀਂ ਸ਼ਹਜ਼ਾਦ ਜੋਈਆ ਸਾਹਿਬ ਦੇ ਅਸੀਂ ਸ਼ਾਗਿਰਦ ਹਾਂ ਜੀ। ਤੇ ਮੈਂ ਕਿਹਾ ਵੀ ਤੁਹਾਡਾ ਅੱਲਾ ਹੀ ਆਫਾ ਕਾ ਕੀ ਕਰਦਾ ਹੁਣ? ਕਹਿੰਦੇ ਹਜੇ ਕਾਰਨ ਕੁਛ ਨਹੀਂ ਲੱਗੇ। ਮੈਂ ਕਿਹਾ ਸ਼ਾਗਿਰਦ ਤੁਸੀਂ ਸ਼ਹਜ਼ਾਦ ਜੋਈਏ ਦੇ, ਅੱਲਾ ਕਾਮਯਾਬ ਕਰੇ। ਸ਼ਹਜ਼ਾਦ ਜੋਈਆ ਸਾਹਿਬ ਪੰਜਾਬੀ ਦੇ ਪ੍ਰੋਫੈਸਰ, ਭਾਵਨ ਨਗਰ ਦੇ ਵਿੱਚ। ਹਾਂਜੀ, ਤੁਸੀਂ ਵੀਡੀਓ ਨਹੀਂ ਦੇਖਦੇ? ਦੇਖੋ ਸ਼ਹਜ਼ਾਦ ਜੋਈਆ, ਬਸ ਲਿਖ ਕੇ ਆ ਜਾਣਾ। ਬਹੁਤ ਸੋਹਣੀ ਵੀਡੀਓ ਬਣਾਉਂਦੇ, ਬੜਾ ਮਸ਼ਹੂਰ ਪੰਜਾਬੀ ਦਾ ਪ੍ਰੋਫੈਸਰ। ਹਾਂਜੀ, ਧੁੱਪ ਇੱਥੇ ਬੜੀ ਲੱਗ ਰਹੀ ਆ। ਚਲੀਏ ਅੰਦਰ ਚੱਲ। ਦਾ ਬਟਨ ਦੱਬ ਦੋ। ਕਾਹਦਾ, ਕਿਹੜਾ ਬਟਨ? ਇਹਦਾ ਮੋਬਾਈਲ ਦੇ ਉੱਤੇ ਖੱਬੇ ਪਾਸੇ ਆ, ਲਾਲ ਰੰਗ ਦਾ, ਦੱਬ ਇਹ ਬੰਦ ਹੋ ਜੂ। ਹਾਂ ਵੀ ਜਾਵਾ। ਹਾਂ, ਨਸਰਾ ਪਜਾ। ਅੱਛਾ, ਤੂੰ ਵੀ ਹੱਥ ਪਾਇਆ ਜੀ? ਹਾਂ, ਜਾ ਗੱਡੀ ਭਜਾ। ਹੋਰ ਚੱਲ ਬਾ ਪੂਰੀ ਜੀ ਭਜਾ। ਮੈਂ
ਨਹੀਂ ਨਹੀਂ ਮੈਂ ਤਾਂ ਲੈ ਕੇ ਜਾਣੀ 100 ਤੇ ਇੱਕ ਗਾਣਾ ਵੇਖੀ ਟੋਇਆ ਨਹੀਂ 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 ਤਾਂ ਮੈਂ ਪੂਰੀ ਜੀ ਭਜਾ ਪਾਸ ਨਹੀਂ 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 ਤੇ ਹੁਣ ਤੂੰ ਨਾਦਰ ਮਕਸੀ ਨਾ ਬਣ ਪੂਰੀ ਜੀ ਭਜਾ ਨਾ ਓਏ ਆ ਜਾ ਮਾਲਕਾ ਉਰਾ ਆ ਜਾ ਹਲੋ ਮੈਂ ਗਾਣਾ ਗਾਣਾ ਕਿਹੜਾ ਗਾਣਾ ਗਾਉਣਾ ਡਾਚੀ ਵਾਲੇ ਆ ਬੋਲ ਮੁਹਾਰੇ ਵੇ ਡਾਚੀ ਵਾਲੇ ਫੜੀ ਆ ਗਾ ਮੇਰਾ ਡਰ ਲੱਗਾ ਉਹ ਮੈਂ ਗਾ ਨਹੀਂ ਰਿਹਾ ਮੈਂ ਡਰ ਤੋਂ ਗਾ ਰਿਹਾ ਜਿੱਥੇ ਆਪਾਂ ਜਾਣਾ ਹੁਣ ਉੱਥੇ ਗੱਡੀ ਵਾਲਾ ਕੰਮ ਜਿਹੜਾ ਔਖਾ ਤੋਂ ਇਸ ਤੋਂ ਜਾਣਾ ਆਪਾਂ ਉੱਥੇ ਚੜ ਕੇ ਇਹ ਸਾਰਾ ਇਲਾਕਾ ਆਪਾਂ ਐਕਸਪਲੋਰ ਕਰਨਾ ਝਾੜੀਆਂ ਝੂੜੀਆਂ ਦੇ ਵਿੱਚੋਂ ਲੰਘ ਕੇ ਜਾਣਾ ਅੱਗੇ ਕੈਮਰਾ ਨਹੀਂ ਚੱਲਣਾ ਜਿੱਥੇ ਤੱਕ ਕੈਮਰਾ ਚੱਲਦਾ ਉੱਥੇ ਤੱਕ ਕੋਲ ਤੱਕ ਮੌਕਾ ਤੇ ਅਗਲਾ ਸਫ਼ਰ ਜਿਹੜਾ ਉਹ ਬਗੈਰ ਕੈਮਰੇ ਤੋਂ ਆ ਜਾਓ ਫਿਰ ਅੱਲਾ ਦੀ ਸ਼ੁਕਰ ਭਾਈ ਕੈਮਰਾਮੈਨ ਓਕੇ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਹੈ? ਠੀਕ ਹੋ? ਲਓ ਜੀ, ਪਹੁੰਚ ਗਏ ਆਪਾਂ ਉੱਥੇ ਡਾਚੀਆਂ ਦੇ ਸਫ਼ਰ ਤੈਅ ਕਰਨ ਤੋਂ ਬਾਅਦ। ਇਹ ਆ ਵੇਖੋ ਜੀ, ਕੀ ਹਾਲ ਹੈ ਸਾਈਂ? ਠੀਕ ਠਾਕ, ਵਧੀਆ ਸੇ ਠੀਕ ਹੈ। ਰੋਟੀ ਪਕਾਊ? ਰੋਟੀ ਸ਼ੋਟੀ ਪੱਕਣ ਲੱਗੀ ਹੈ। ਤੇ ਆ ਇੱਥੇ ਅੰਦਰ ਜਿੰਨਾ ਕੋ ਅਸੀਂ ਆਏ ਆਰਫ ਭਾਈ ਉਹਨਾਂ ਦੀ ਹੈਗੀ ਆ ਢਾਰੀ ਕਹਿ ਲਓ ਇਹਨਾਂ ਨੂੰ ਕਹਿੰਦੇ ਆ ਟੋਬਾ ਜਿੱਥੇ ਪਾਣੀ ਇਕੱਠਾ ਹੋਇਆ ਹੋਵੇ ਨਾ, ਕੁੰਡ ਜਾਂ ਟੋਬਾ, ਉੱਥੇ ਫਿਰ ਡੇਰਾ ਆਪਣਾ ਲਾ ਲੈਂਦੇ। ਆ ਸਾਡੇ ਆਉਣ ਤੇ ਇਹਨਾਂ ਨੇ ਆ ਵੇਖੋ ਦਰੀ ਦੁਰੀ ਵਿਛਾਈ ਹੈ ਤੇ ਆ ਇੱਧਰ ਇੰਤਜ਼ਾਮ ਹੋਣ ਲੱਗਾ ਚਾਹ ਦਾ। ਹਾਂ, ਕੀ ਹਾਲ ਹੈ? ਠੀਕ ਹੋ ਸਾਈਂ? ਸੇ ਠੀਕ ਹੈ? ठीक दुआ अल्लाह ਚਾਹ ਬਣਾਉਂਗਾ? जी हाँ ਹਾਂ शाम पर मैंने ਆ ਇਹਨਾਂ ਦੇ ਜੀ ਬਿਸਤਰੇ ਬੁਸਤਰੇ ਢਾਰੀਆਂ ਦੇ ਵਿੱਚ। ਆ ਮੈਨੂੰ ਲੱਗਦਾ ਇਹਨਾਂ ਦਾ ਛੋਟੇ ਮਾਲ ਵਾਸਤੇ, ਜਿਵੇਂ ਉੱਥੇ ਵੇਖਿਆ ਸੀ ਆਪਾਂ ਲੇਲਿਆਂ ਲੂਲਿਆਂ ਦਾ, ਹੁਣ ਬਾਹਰ ਬਣੇ, ਧੁੱਪ ਨਿਕਲ ਆਈ ਹੈ ਨਾ ਤੇ ਬਾਹਰ ਵੱਧੇ। ਇਹਨਾਂ ਖਾਣ ਪੀਣ ਵਾਲਾ ਸਮਾਨ ਕੁਛ ਇਸ ਤਰ੍ਹਾਂ ਫਿਰ ਰੱਖ ਦਿੰਦੇ ਆ। ਆ ਘਿਓ ਰੱਖਿਆ, ਘਿਓ ਆ ਉਸੇ ਤਰ੍ਹਾਂ ਹੀ। ਆ ਗੋਪੇ ਇਹਨਾਂ ਦੇ, ਇੱਥੇ ਵੀ ਇਹਨਾਂ ਨੇ ਆਪਣੇ ਭਾਂਡੇ ਭੂੰਡੇ ਰੱਖੇ ਆ, ਬਿਸਤਰੇ ਰੱਖੇ ਆ, ਬਰਤਨ। ਆ ਬੈਟਰੀਆਂ ਰੱਖੀਆਂ ਲਾਈਟਾਂ ਲੂਟਾਂ ਮਾਰੀਆਂ ਚੰਗੀਆਂ ਚਲਾਉਣ ਵਾਸਤੇ ਨਾ। ਆ ਮਾਲ ਦਾ ਫਿਰ ਉਸੇ ਤਰ੍ਹਾਂ ਹੀ। ਆ ਵੇਖੋ, ਕੀ ਹਾਲ ਆ? ਠੀਕ ਹੋ ਸਾਈਂ? ਠੀਕ ਹੈ, ਵਧੀਆ। ਇੱਧਰ ਲਾਲਾ ਕੱਪੜੇ ਪਿਆ ਧੋਂਦਾ। ਉਹਦਾ ਕੀ ਹਾਲ ਹੈ? ਠੀਕ ਠਾਕ? ਕੱਪੜੇ ਧੋਂਦੇ ਵਧੇ ਹੋ? ਜ਼ਿਆਦਾ ਕੱਪੜੇ ਧੋਣੇ ਬੈਠੇ ਤੇ ਹਾਂ, ਸਵਾਦ ਚ ਆ ਗਿਆ। ਦੇਖੋ ਸਾਈਂ, ਕੀ ਹਾਲ ਹੈ? ਸਾਈਂ ਠੀਕ ਹੋ? ਕਿਦੋਂ ਆਏ? ਇਹ ਇਸ ਉੱਠ ਝਲਣ ਗਿਆ ਕੀ ਜੁਲਣ ਗਏ? ਇਹ ਉੱਠਾ ਝਲਣ ਗਿਆ ਮੁੱਠ ਤੁਸੀਂ ਆਰਫ ਭਾਈ ਦੇ ਬੂ? ਜੀ ਜੀ ਹਾਂ, ਵਾਹ ਜੀ ਵਾਹ। ਤੇ ਉਹ ਇੱਕ ਗਾਂ ਪਿੱਛੇ ਡਾਚੀ ਪਿੱਛੇ ਛੱਡ ਆਏ ਜੇ, ਉਹ ਜਮਦਾ ਪਿਆ ਵੈਸੇ ਉਹਨੇ ਆਪ ਹੀ ਆ ਜਾਣਾ। ਆ ਪਿਆ ਵੈਸੇ ਤੇ ਗਏ ਕਿੱਥੇ ਸੋ? ਇਹ ਠੀਕ ਖੜਨ ਨੇੜੇ ਨਹੀਂ, ਮਾਲ ਵਾਲ ਗਏ ਜੀ ਤੁਸੀਂ? ਜੀ ਕਿਹੜਾ ਮਾਲ? ਮਾਲ ਨਾਲ ਮਾਲ ਹਾਂ, ਇਹ ਆਪਣੇ ਗਾਈਆਂ ਗੁਈਆਂ ਚਰਦੀਆਂ ਸੀ। ਜੀ ਜੀ ਹਾਂ ਠੀਕ, ਆਜੋ। ਇਹ ਉਹਨਾਂ ਦੇ ਵਾਲਦ ਸਾਹਿਬ ਨੇ, ਇਹ ਮਾਲ ਨੂੰ ਗੇੜਾ ਮਾਰਨ ਗਏ ਸੀ ਤੇ ਆਹ ਲਾਲਾ ਪਿਆ ਪਿੰਡਾ ਕੱਪੜੇ ਧੋਂਦਾ। ਤੇ ਆਹ ਇਹਨੂੰ ਸੋਲਰ ਪਲੇਟਾਂ ਰੱਖੀਆਂ ਆਪਣੇ, ਮੈਨੂੰ ਲੱਗਦਾ ਮੋਬਾਈਲ ਚਾਰਜ ਕਰਨ ਨੂੰ। ਕਿਉਂ ਜੀ, ਮੋਬਾਈਲ ਚਾਰਜ ਕਰਨ ਲਈ? ਇਹ ਮੋਬਾਈਲ ਚਾਰਜ ਕਰਨ ਵਾਸਤੇ ਸੋਲਰ। और मोबाइल वाला क्योंकि ज़रूरी है ना जुगाड़, उस तो बगैर टाकी नहीं लगती। आ गोपा सौन वाला वा कि माल दा वा बंदे वाला? नहीं बस सामान रखने वाला। समान रखने वाला, ठीक है जी, समान रखने वाला। चिड़ियाँ चिड़ियाँ विच उस तरह फिरदियां। की आंदे? ਸੋਹਣੇ ਇਹਨਾਂ ਦੇ ਵੱਛੀਆਂ ਵੱਛੇ ਲੱਲੇ। ਇਹ 2-2 250 ਇਹਨਾਂ ਦੇ ਕੋਲ ਗਾਵਾਂ ਨੇ ਤੇ ਸਾਰੀਆਂ ਐਵੇਂ ਵੀ ਇੱਥੇ ਆਰਗੈਨਿਕ ਹੀ ਚੱਲਦੀਆਂ ਸਾਰੀਆਂ। ਤੇ ਇੱਥੇ ਇਹਨਾਂ ਦਾ ਸਾਰਾ ਗੁਜ਼ਰ ਬਸਰ, ਖਾਣ ਪੀਣ ਸਾਰਾ ਕੁਝ। 6-6 ਮਹੀਨੇ ਜਿੰਨੇ ਪਾਣੀ ਰਹਿੰਦਾ ਫਿਰ ਇੱਥੇ ਰਹਿੰਦੇ, ਫਿਰ ਅੱਗੇ ਮੂਵ ਕਰਦੇ। ਵੇਖੋ ਲੱਲੇ ਕਿੱਡੇ ਸੋਹਣੇ ਆ, ਉਹ ਬੱਚੇ ਬਛੜੇ ਕਿੱਡੇ ਸੋਹਣੇ ਆ। ਸਾਰੀਆਂ ਗਾਵਾਂ ਇੱਕ ਘਰ ਦੀਆਂ। ਤੁਹਾਡਾ ਰਮਜ਼ਾਨ
ਰਮਜ਼ਾਨ ਕਿੰਨੀ ਦੇਰ ਤੋਂ ਇੱਥੇ? असां उसी के 6 महीने 6 ਮਹੀਨੇ ਪਿੱਛੋਂ ਪਿਛਾ ਪਿੰਡ ਤੋਂ ਆਏ 6 ਮਹੀਨੇ ਤੋਂ। साल से लगा ਤੇ ਕਿੰਨੀ ਦੇਰ ਰਹਿੰਦਾ ਪਾਣੀ ਇੱਥੇ? रहेंगे 5-6 महीने 6 महीने 7 महीने ਤੇ ਜਦੋਂ ਮੁੱਕ ਜਾਣਾ ਪਾਣੀ ਫਿਰ बाल आबादी ਮੁੜ ਪਿਛਾਂ ਤੁਰ ਜਾਣਾ। जी जी ਹਾਂ ਕਿੰਨਾ ਮਾਲ ਕਿੰਨਾ ਆਪਣਾ? 100 गाँव है ਕਿੰਨਾ? 100 गाँव है 200 300 ਹਾਂ ਬਹੁਤ ਗਾਵਾਂ ਮਾਸ਼ਾਅੱਲਾ। ढेर है शुक्र अल्लाह ਹੁਣ ਗਈਆਂ ਚਰਨ गईਆਂ ਸਾਰੀਆਂ? हाँ चलाएंगे झंगाले बजे ਹਾਂ हाँ ये थोड़ा माल बचे ਹਾਂ ਠੀਕ ਹੈ ਠੀਕ। ਟ੍ਰੈਡੀਸ਼ਨਲ ਰੋਟੀ ਜਿਹੜੀ ਇਹ ਬਣਾਉਂਦੇ ਆ ਨਾ, ਤੇ ਮੈਂ ਕਾਫੀ ਪਿਛਲੇ ਵਲੌਗ 'ਚ ਦੱਸਿਆ, ਤੇ ਚਾਚੀ ਹੁਣੀ ਬਣਾਉਂਦੇ ਨੇ, ਵੱਡੀ ਸਾਰੀ ਹੁੰਦੀ ਕੋਲਿਆਂ ਤੇ ਆ ਬਣਾਉਂਦੇ ਨੇ ਚਾਚੀ ਹੁਣੀ। ਇਹ ਕਿੰਨੇ ਬੰਦਿਆਂ ਲਈ ਇੱਕ ਰੋਟੀ ਕਾਫੀ ਹੈ? 7-8 ਬੰਦੇ ਖਾਵੇ ਸਨ 7-8 ਬੰਦੇ? ਹਾਂ ਏਡੀ ਵੱਡੀ ਰੋਟੀ ਹੈ। जी ਵਾਹ। ਸਾਡੇ ਵਰਗੇ 20 ਖਾ ਲੈਂਦੇ ਸੀ, ਥੋੜੀ ਥੋੜੀ ਖਾਂਦੇ ਨੇ। ਠੀਕ ਹੈ। ਇਹ ਹੁਣ ਐਵੇਂ ਕੋਲਿਆਂ ਤੇ ਜਾਸੀ? जी हाँ ਬਕਾਰ ਭਾਈ ਕੈਪਚਰ ਕਰੋ ਬਸ ਕਰ ਹਾਂ ਇਹਨਾਂ ਦੀ ਇੱਥੋਂ ਦੀ ਟ੍ਰੈਡੀਸ਼ਨਲ ਆ ਰੋਟੀ, ਵੀ ਕੋਲਿਆਂ ਤੇ ਰੱਖ ਕੇ ਮੋਟੀ ਸਾਰੀ, ਤੇ ਉੱਤੇ ਕੋਲੇ ਉੱਤੇ ਕੋਲਿਆਂ ਨਾਲ ਢੱਕ ਦਿੰਦੇ ਆ। ਇੱਥੋਂ ਦੇ ਜਿਹੜੇ ਬੂਟੇ ਆ ਨਾ ਹੁੰਦੇ ਇਹ ਸਹਰਾ ਦੇ, ਉਹਨਾਂ ਦੀ ਅੱਗ ਬਾਲਦੇ। ਕਾਹਦੇ ਬੂਟੇ ਚਾਚਾ ਹੁੰਦੇ ਆ? जी जी ਇਹ फोग फोग होने फोग लाना फोग ਫੋਗ ਤੇ ਲਾਣਾ। ਜੀ ਜੀ ਹਾਂ ਵਾਹ। ਲਿਖਣੀ ਹੁਣ ਥੀ ਵੈਸੇ ਅੱਧਾ ਘੰਟਾ ਥੀ ਵੈਸੇ ਅੱਧਾ ਘੰਟਾ। ਇਹ ਅੱਧਾ ਘੰਟਾ ਪੂਰਾ ਰੋਟੀ ਭੁੰਨਣੀ ਹੋਣੀ, ਜਰਾ ਆਪਾਂ ਚਾਹ ਚੂ ਪੀ ਲਈਏ ਤੇ ਰੋਟੀ ਬਾਅਦ ਚ ਖਾਣੀ ਆਪਾਂ। ਚਾਹ 'ਚ ਫਰਕ ਬੜਾ, ਮੈਂ ਕਿਹਾ ਚਾਹ ਮਜ਼ੇਦਾਰ ਬਹੁਤ ਹੈ। ਇਹ ਨਾਸਰ ਸਾਹਿਬ ਨਾ ਇਹਦੀ ਵਜ੍ਹਾ ਭਲਾ ਕੀ ਆ? ਇਹ ਜਿਹੜੀਆਂ ਗਾਈਆਂ ਦੇ ਦੁੱਧ ਦੀ ਚਾਹ ਬਣੀ ਆ ਨਾ, ਇਹ ਗਾਈਆਂ ਫਿਰਦੀਆਂ ਇੱਥੋਂ 10-10 ਕਿਲੋਮੀਟਰ ਦੂਰ ਚਰਦੀਆਂ ਸਹਿਰਾ ਦੇ ਵਿੱਚ, ਉੱਥੇ ਰੰਗ ਬਰੰਗੀਆਂ ਜੜੀ ਬੂਟੀਆਂ ਖਾਂਦੀਆਂ। ਹਾਂਜੀ ਇੱਥੇ ਚੋਲਸਤਾਨ ਦੇ ਜਿੰਨੇ ਬੰਦੇ ਆ ਉਹ ਦੇਖ ਲਾ ਤੂੰ, ਸਮਾਰਟ ਆ, ਕਿਸੇ ਦਾ ਢਿੱਡ ਨਹੀਂ ਵਧਿਆ, ਕੋਈ ਮੋਟੇ ਨਹੀਂ, ਐਨ ਤੰਦਰੁਸਤ ਆ, ਕੋਈ ਬਿਮਾਰੀ ਨਹੀਂ। ਉਹਦੀ ਵਜ੍ਹਾ ਵੀ ਗਾਈਆਂ ਰੰਗ ਬਰੰਗੀਆਂ ਬੂਟੀਆਂ ਖਾਂਦੀਆਂ, ਤੇ ਉਹ ਸਾਰਾ ਸੱਤ ਨਿਕਲ ਕੇ ਦੁੱਧ ਚੰਦਾ। ਚਾਚੇ ਤੇ ਮੇਰੇ ਲੱਗ ਗਿਆ ਉਹ ਸਾਰਾ ਸੱਤ ਨਿਕਲ ਕੇ ਦੁੱਧ ਚਾਂਦਾ। ਤੇ ਉਹ ਇੱਥੇ ਇੱਕ ਬੰਦਾ ਸੁਣਿਆ ਵੀ ਬਾਦਸ਼ਾਹ ਸੀ ਇੱਕ, ਤੇ ਉਹ ਜ਼ਾਫਰਾਨ ਖਿਲਾਉਂਦਾ ਸੀ ਬੱਕਰੀ ਨੂੰ, ਫਿਰ ਬੱਕਰੀ ਦਾ ਦੁੱਧ ਪੀਂਦਾ ਸੀ। ਵੀ ਤੂੰ ਸਿੱਧਾ ਜ਼ਾਫਰਾਨ ਤੂੰ ਹੀ ਖਾ, ਨਹੀਂ ਆਪ ਨਹੀਂ ਖਾਂਦਾ। ਉਹਦੀ ਵਜ੍ਹਾ ਵੀ ਉਹ ਦੁੱਧ ਚ ਅਸਰ ਆਂਦਾ ਸੀ, ਦੁੱਧ ਚ ਅਸਰ ਕਰਕੇ ਫਿਰ ਉਹ ਬੱਕਰੀ ਦਾ ਦੁੱਧ ਪੀਂਦਾ। ਨਹੀਂ ਹੁਣ ਬਾਦਸ਼ਾਹ ਬੇਵਕੂਫ ਸੀ ਕਿ ਤੂੰ ਸਾਨੂੰ ਬਣਾਉਣ ਡਿਆ? ਨਹੀਂ ਮੈਂ ਅੱਛਾ ਆ ਮੇਰੇ ਚਾਚਾ ਬੈਠਾ। ਚਾਚਾ ਕਿਵੇਂ ਗੱਲ ਜਿਹੜੀ ਮੈਂ ਕੀਤੀ ਜੜੀ ਬੂਟੀਆਂ ਭਾਈ ਜਾਨ में ਕਿਵੇਂ? ਇਹ ਘਾ ਜੜੀ ਬੂਟੀ ਚੰਗੀ ਹੁੰਦੀ ਹੈ ਨਾ, ਇਹ ਖਾ ਤੂੰ ਸਪਰੇ ਤੂੰ ਹਰ ਸ਼ੈ ਤੂੰ ਇਹ ਹੈ। ਹਾਂ ਉਹ ਜਿਹਨੂੰ ਸਾਦੇ ਲੇਕਿਨ ਉਹ ਆਰਗੈਨਿਕ ਜਿਵੇਂ ਖੰਦੇ ਮਾਲ ਆਰਗੈਨਿਕ ਹੂੰ ਹਿਸਾਬ ਦੀ ਤਾਕਤ ਵਾਲਾ ਖੀਰ ਹੈ, ਤਾਕਤ ਵਾਲਾ ਘਾ ਹੈ। ਤੇ ਦੇਖ ਗਿਨੋ ਜੋ ਆਪਣੇ ਆਪ ਦੇਖੋ ਜੀ ਬੜੀ ਪੱਕੀ ਗੱਲ ਕੀਤੀ। ਕਹਿੰਦੇ ਕੋਈ ਖਾਦ ਨਹੀਂ, ਕੋਈ ਸਪਰੇ ਨਹੀਂ, ਜਿਹੜੀਆਂ ਗਾਵਾਂ ਪੱਠੇ ਖਾ ਰਹੀਆਂ ਸਾਰਾ ਟੋਟਲ ਐਨ ਖਾਲਸ ਆ। ਤੇ ਉਹ ਖੀਰ ਸਾਦੇ ਆ ਦੁੱਧ ਨੂੰ। ਜੀ ਜੀ ਹਾਂਜੀ ਦੁੱਧ ਜੀ ਜੀ ਅਸੀਂ ਖੀਰ ਸਾਦੇ ਆ ਜਿਹੜੀ ਚੌਲਾਂ 'ਚ ਦੁੱਧ ਪਾਈਏ। ਜੀ ਮੈਂ ਹਾਂ ਜਾਂ ਦੁੱਧ 'ਚ ਚੌਲ ਪਾ ਦੀ ਜੀ ਜੀ ਉਹ ਖੀਰ ਬੋਲੀ ਦਾ ਫਰਕ ਨਾ। ਹਾਂਜੀ ਅਸੀਂ 11ਵੀਂ ਤੇ ਪਕਾਨੇ। ਤੁਸੀਂ 11ਵੀਂ ਕਰਦੇ? ਯਾਰੀ ਕਰਨੇ ਹਜ਼ਰਤ महबूब उस्मानी ਤੇ ਮਾਸ਼ਾਅੱਲਾ। ਤੇ ਕੀ ਪਕਾਨੇ ਆ? ਚਾਵਲਾਂ 'ਚ ਖੀਰ ਪਾਉਣਾ ਹੈ। ਸਰ ਖੀਰ ਨੂੰ ਖੀਰ ਨਹੀਂ ਕਹਿੰਦੇ ਆ, ਖਿਰਣੀ ਖੀਰਨੀ ਖਿਰਣੀ ਕਹਿੰਦੇ। ਤੇ ਤੁਸੀਂ ਕਿਹੜੇ ਕੰਮ ਨੂੰ ਪਏ? ਤੁਸੀਂ ਦੁੱਧ ਨੂੰ ਦੁੱਧ ਕਹੋ, ਖੀਰ ਨੂੰ ਖੀਰ ਕਹੋ। ਉਹ ਸਾਡੀ ਮਰਜ਼ੀ ਹੈ ਜੋ ਕੇ ਜਾ ਕੇ ਨੂੰ ਇਹ ਗੱਲ ਤੇ ਗਏ। ਆਹੋ ਭਾਈ ਉਹ ਦੁੱਧ ਤਾਂ ਸਾਰੀ ਆਪਣੀ ਜ਼ਬਾਨ ਹੈ। ਹਾਂ ਦੁੱਧ ਹੀ ਆਗਰੇ ਸੂ ਖੀਰ ਹੀ ਆਗਰੇ ਸੂ। ਹਾਂਜੀ ਹਾਂਜੀ ਕਹਿ ਸਕਦੇ तकरीबन 25 किलोमीटर ਦੇ ਨਾ ਹਰ ਜ਼ਬਾਨ ਜਿਹੜੀ ਨਾ ਚੇਂਜ ਹੁੰਦੀ ਹੂੰ ਹਰ 5 ਕਿਲੋਮੀਟਰ ਦੇ ਇਹ ਚੇਂਜ ਹੁੰਦੀ ਹੈ ਜੀ, ਪੁੱਠੀ ਤਾਂ ਨਹੀਂ ਨਾ ਹੁੰਦੀ। ਦੁੱਧ ਖੀਰ ਬਣ ਗਿਆ, ਖੀਰ ਦੁੱਧ ਬਣ ਗਈ, ਇਦਾਂ ਤਾਂ ਨਹੀਂ ਨਾ ਹੁੰਦੀ। ਇਦਾਂ ਦਾ ਹੈ ਸਰਾਇਕੀ ਦਹੀਂ में ਦੁੱਧ ਲਾਗੇ ਕਰੋ ਜਰਾ। ਇਹ ਆ ਸੁਰ ਦੀ ਆਵਾਜ਼ ਵੀ ਆਈ। ਸਵਾਦ ਨਹੀਂ ਆਇਆ? ਵੇਖ ਕੇ ਤੁਹਾਨੂੰ ਸਵਾਦ ਆ ਗਿਆ ਹੁਣ। ਆ ਵੇਖੀ ਕਰੀ ਸੁਰ। ਚਾਹ ਹੀ ਹੈ ਨਹੀਂ, ਮੈਂ ਸ਼ੁਰ ਮੂੰਹ ਨਾ ਕਰਦਾ। ਸ਼ੁਰ ਚਾਂਡ ਓਏ ਚਾਹ ਦੇ ਯਾਰ ਅੱਧਾ ਹੀ ਮੈਂ ਹੁਣ
ਚਲੀ ਜਾ ਰਹੀ ਹੈ ਜੀ ਸਾਈਡ ਰੋਟੀ ਦੀ, ਤੇ ਆਹ ਸਾਈਡ ਬਦਲਤੀ ਇਹਨਾਂ ਨੇ। ਇਹ ਸਾਈਡ ਬਦਲਤੀ ਹੁਣ ਸੱਚਣ ਰੋਟੀ ਦੀ ਨਾ। ਰੋਟੀ ਹੋ ਗਈ ਹੁਣ ਜੀ ਤਿਆਰ, ਤੇ ਹੁਣ ਰੈਡੀ ਆ, ਰੈਡੀ ਟੂ ਈਟ। ਵਾਹ, ਇਹ ਵੇਖੋ ਇਹਦੀਆਂ ਸਾਈਡ ਦੀ रोटी से पक गई ਰੋਟੀ ਪੱਕ ਗਈ ਹੈ। ਰੋਟੀ ਪੱਕ ਗਈ ਹੈ, जी हाँ ਤਿਆਰ ਹੈ ਹੁਣ। तैयार है ਹਾਂ, ਖਾਣੀ ਕਾਹਦੇ ਨਾਲ? रोटी खीर नाल खानी है ਖੀਰ? जी हाँ दूध नाल ਅੱਛਾ, ਤੁਹਾਡੇ ਦੁੱਧ ਨੂੰ ਖੀਰ ਆਂਦੇ। ਹਾਂ ਠੀਕ ਹੈ। ਲਓ ਜੀ ਰੋਟੀ ਰੈਡੀ ਹੈ ਬਿਲਕੁਲ। ਆਓ ਹੁਣ ਖਾਈਏ ਫਿਰ। ਰੋਟੀ ਝਾੜੀ ਜਾ ਰਹੀ ਹੈ, ਉਹ ਤੋਂ ਸਵਾਸ ਹੋ ਜਿਹੜੀ ਹੈ ਨਾ, ਉਹਨੂੰ ਝਾੜਨਗੇ। ਲਓ ਜੀ ਰੋਟੀ ਹੋ ਗਈ ਰੈਡੀ। सुनो से ਬਹੁਤ ਵਾਹ, ਥੱਲੇ ਥੋੜੀ ਕਰੇ, ਮੂੰਹ ਤੋਂ ਥੱਲੇ ਕਰ, ਇੱਥੇ। ਵਾਹ, ਸੋਹਣੀ ਰੋਟੀ ਤਿਆਰ ਹੋਈ। ਲਓ ਜੀ ਆ ਗਈ ਖੀਰ। ਦੁੱਧ ਨੂੰ ਆਂਦੇ ਖੀਰ, ਤੇ ਖੀਰ ਨੂੰ ਕੀ ਕਹਿੰਦੇ ਅੰਜਮ? ਦੁੱਧ ਕੰਮ ਵੇਖ ਨਾ। ਇਹ ਇਹਦੇ ਨਾਲ ਹੁਣ ਖਾਣੀ ਆਪਾਂ ਜੀ, ਇਹਨੂੰ ਕੁੱਕੀ ਕਹਿੰਦੇ। ਕੁੱਕੀ ਰੋਟੀ, ਕੁੱਕੀ ਰੋਟੀ ਇਹਦਾ ਨਾਮ ਆ ਜੀ। ਵਿਖਾਇਓ ਜਰਾ, ਫਿਰ ਮੈਂ ਫੋਟੋ ਤੁਹਾਡੀ ਬਣਾਵਾਂ। ਕੁੱਕੀ ਰੋਟੀ ਤਿਆਰ ਆ ਹੁਣ, ਤੇ ਖਾਣ ਲਈ ਹੋ ਜੋ ਬੰਦੇ ਰੈਡੀ ਹੋ ਗਿਆ ਸਾਰੇ ਸਾਡੇ ਜੀ। ਇਹ ਐਨੀਆਂ ਨਹੀਂ ਵੰਡ ਕੇ ਤੇ ਬਹੁਤੀ ਨਾ ਖਾ ਜਾਣ। टेस्ट ऐसा है। ਹੂੰ, करो चेक सर ਇਸ ਤਰ੍ਹਾਂ ਵੰਡ ਕੇ ਖਾਣੀ। क्या बात है। करो शुरू करो करो यार, करो शुरू यार, अंजम खा। ਦੇਣਗੇ ਸਭ ਕਿਸ ਤਰ੍ਹਾਂ ਰੋਟੀ ਜੀ? ਕੁੱਕੀ ਰੋਟੀ। ਮੈਂ ਕਹਿੰਦਾ ਜਿੱਦਾਂ ਮਿੰਟ ਕਿੱਥੋਂ ਚੱਬ ਕਹਿੰਦਾ ਮੈਂ ਗਰਮ ਹੈ ਲੱਗਾ ਮੈਂ। ਜਿੱਦਾਂ ਘਰਾਂ ਦੇ ਵਿੱਚ ਆਟੇ ਦੇ ਗੁੜ ਪਾ ਕੇ ਗੁਲਗੁਲੇ ਨਹੀਂ ਕੱਢੀਦੇ ਸੀ, ਇਦਾਂ ਨਰਮ ਐ। ਮੈਂ ਕਹਿੰਦਾ ਮੂੰਹ 'ਚ ਪਾਇਆ ਖੁਰਦੀ ਆ, ਸਵਾਦਦਾਰ ਆ ਰੋਟੀ ਖਾਣ ਦਾ। ਤੇ ਇਦਾਂ ਦੀ ਰੋਟੀ, ਹਾਲਾਂਕਿ ਹੈ ਰੋਟੀ ਆ, ਪਰ ਇਦਾਂ ਦੀ ਰੋਟੀ ਨਹੀਂ ਸਾਰੀ ਜ਼ਿੰਦਗੀ ਖਾਧੀ। ਐਸਾ ਕੋਈ ਦਾ ਜ਼ਾਇਕਾ, ਤੇ ਨਾਲ ਕੱਚਾ ਦੁੱਧ ਆ, ਉਹ ਬੁਰਕੀ ਪਾ ਕੇ ਨਾ ਮੂੰਹ 'ਚ ਇਦਾਂ ਘੁੱਟ ਭਰੀ ਦਿੱਤੀ। ਵਾਹ, ਸੁਭਾਨ ਅੱਲਾ। ਹਾਂਜੀ, ਇਦਾਂ ਘੁੱਟ ਭਰ ਕੇ। ਸਾਨੂੰ ਨਹੀਂ ਪਤਾ। ਹਾਂਜੀ, ਜਦੋਂ ਮੈਂ ਘੁੱਟ ਭਰਨਾ ਸੀ ਇਹਦਾ। ਹਾਂਜੀ, ਵਾਹ ਚੋਲਸਤਾਨੀਓ, ਮਜ਼ਾ ਆ ਗਿਆ ਚਾਚਾ ਜੀ ਬਹੁਤ। ਚੋਲਸਤਾਨ ਜ਼ਿੰਦਾਬਾਦ। ਕਿਦੋਂ ਬਣਾਉਂਦੇ ਨੇ ਜ਼ਿਆਦਾਤਰ? ਹਾਂਜੀ, ਹਮੀਦ ਭਾਈ ਦੱਸਣਗੇ। ਹਾਂ, ਇਹ ਜਦੋਂ ਜਾਨਵਰ ਚਰਾਉਣ ਗਏ ਬਾਹਰ, ਉੱਥੇ ਇਹਨਾਂ ਕੋਲ ਕੋਈ ਇੰਤਜ਼ਾਮ ਨਹੀਂ। ਇੱਥੇ ਤਾਂ ਸਾਰਾ ਇੰਤਜ਼ਾਮ ਚੁੱਲ੍ਹੇ ਹੈ ਹਰ ਚੀਜ਼। ਉੱਥੋਂ ਥੋੜੀ ਲੱਕੜੀ ਇਕੱਠੀ ਕੀਤੀ, ਆਟਾ ਥੋੜਾ ਜਿਹਾ ਕਰਕੇ ਸਾਰਾ ਸਿੱਸੀ, ਤੇ ਰੋਟੀ ਬਣ ਜਾਂਦੀ ਹੈ। ਉੱਥੇ ਇਹਨਾਂ ਕੋਲ ਰਾਸਤੇ 'ਚ ਰਾਤ ਹੋ ਗਈ, ਕਿਤੇ ਰੁਕ ਗਏ, ਚੀਜ਼ਾਂ ਨਹੀਂ ਹੈਗੀਆਂ ਮੌਜੂਦ, ਤੇ ਫਿਰ ਇਦਾਂ ਹਲਕਾ ਫੁਲਕਾ ਕਾਫੀ 200 ਦੁੱਧ ਚੋਇਆ ਗਾਈ ਦਾ, ਦੁੱਧ ਚੋਇਆ ਤੇ ਨਾਲ ਇੱਕ ਨਾਲ ਰੋਟੀ ਬਣਾਈ ਤੇ ਖਾ ਲਈ। ਜ਼ਬਰਦਸਤ। ਹਮੀਦ ਭਾਈ ਕਹਿੰਦੇ ਹਲਕਾ ਫੁਲਕਾ। ਇਹ ਹਲਕਾ ਫੁਲਕਾ 5 ਦੇਰ ਦੀ ਰੋਟੀ ਹੈ। ਨਹੀਂ, ਉੱਥੇ ਬੰਦੇ ਵੀ ਤੇ ਸਰ 15 ਜ਼ਿਆਦਾ ਹੁੰਦੇ ਨਾ, ਮਤਲਬ ਕਿ ਸਰ ਜਿਹੜੇ ਸਵੇਰ ਦੇ ਤੁਰਦੇ ਫਿਰਦੇ ਥੱਕੇ ਆ ਉਹਨਾਂ ਅਸਲੀ ਵਾਸਤੇ ਇਹਨਾਂ ਨੇ ਕੁਝ ਬਣਾਈ ਨਹੀਂ ਆਪਣੇ ਲਿਹਾਜ਼ ਨਾਲ, ਜਿੰਨੇ ਆਪਾਂ ਪਰੋਣੇ ਹੈਗੇ ਆ। ਵੈਸੇ ਛੋਟੀ ਵੀ ਬਣਾ ਲੈਂਦੇ ਹੈਗੇ ਨੇ, ਇਸ ਤੋਂ ਵੱਡੀ ਵੀ ਬਣਾ ਲੈਂਦੇ ਬੰਦੇ ਜ਼ਿਆਦਾ। ਬੰਨੇ ਹਿਸਾਬ ਨਾਲ। ਨਹੀਂ ਕੋਈ ਵੱਡੀ ਬਣ ਜਾਂਦੀ ਹੈ ਬਣ ਜਾਂਦੀ ਇਹ ਤੋਂ ਵੱਡੀ ਬਣ ਜਾਂਦੀ। ਜੀ ਹਾਂ ਚਾਚਾ ਚਲੋ, ਬਹੁਤ ਸਵਾਦ ਆਇਆ, ਮਜ਼ਾ ਆਇਆ ਰੋਟੀ ਖਾਣ ਦਾ। ਜੀ ਹਾਂ ਤੁਹਾਡੀ ਮੁਹੱਬਤ ਦਾ ਵੀ ਬਹੁਤ ਸਵਾਦ। ਗਰਮ ਹੀ ਹੈ। ਹਾਂ
क्या कहते ਠੀਕ ਹੈ ਨਾ ਗਰਮਾਇਸ਼ ਰਹਿੰਦੀ ਹੈ ਜ਼ਿਆਦੀ ਹਾਂ ਗੱਲ ਉਹ ਵੱਡੀ ਗੱਲ ਹਮੀਦ ਭਾਈ ਦੱਸੋ ਵੀ ਇਹਦੀ ਤਸੀਰ ਆ ਨਾ ਜਿਹੜੀ ਤਸੀਰ ਉਹ ਬਹੁਤ ਗਰਮ ਆ ਕਹਿੰਦੇ ਇੱਥੇ ਬੰਦਾ ਇਹ ਰੋਟੀ 2 ਦਿਨ ਖਾ ਲਵੇ ਨਾ ਤੀਏ ਦਿਨ ਕੱਕਰ 'ਚ ਬੈਠਾ ਰਹੇ ਉਹਨੂੰ ਠੰਡ ਨਹੀਂ ਲੱਗਦੀ ਹਾਂ ਇੱਥੇ ਦੀ ਸਰਦੀ ਰਾਤ ਦੀ ਸਰਦੀ ਬਹੁਤ ਸਖਤ ਆ ਤੇ ਗਰਮੀਆਂ 'ਚ ਹੁਣ ਨਹੀਂ ਹੁਣ ਦਿਨੇ ਪਸੀਨਾ ਆ ਰਿਹਾ ਦਿਨੇ ਸਾਨੂੰ ਮੁੜਕਾ ਆ ਰਿਹਾ ਇਸ ਟਾਈਮ ਆ ਸਾਡੇ ਮੱਥੇ ਤੇ ਵੇਖ ਲਓ ਤੇ ਗਰਮੀਆਂ 'ਚ ਇੱਥੇ ਕੀ ਹਾਲ ਹੁੰਦਾ ਹੋਣਾ ਅੱਛਾ ਜਦੋਂ ਹੁੰਦੀ ਆ ਰਾਤ ਤੇ ਉਹੀ ਜਿਹੜਾ ਰੇਤਾ ਬਰਫ਼ ਵਰਗਾ ਰਾਤੀ ਇੰਜ ਮਾਲੂਮ ਹੁੰਦਾ ਸੀ ਜਿਵੇਂ ਬਰਫ਼ ਡਿੱਗ ਰਹੀ ਹੈ ਇੰਨੀ ਠੰਡ ਸੀ ਤੇ ਜੋ ਕਹਿੰਦੇ 2 ਦਿਨ ਰੋਟੀ ਖਾ ਲਵੋ ਨਾ ਤੇ ਇੱਥੇ ਨੰਗੇ ਪਿੰਡੇ ਫਿਰਦੇ ਰਹੋ ਐਸੀ ਕੋਈ ਤਸਵੀਰ ਆ ਰੋਟੀ ਦੀ ਐਸੀ ਗਰਮ ਰੋਟੀ ਹੈ ਹੋਰ ਕਰਾਂ ਕੋਈ ਬਹੁਤ ਆ ਬਹੁਤ ਹੈ ਸੁਰਾ ਸਾਹਿਬ ਉਹਦਾ ਹੱਥ ਕਰ ਦਿਓ ਬਹੁਤ ਹੈ ਇਹਨੇ ਤਾੜੀ ਤਨੇ ਮਾਰੋ ਸਾਰੇ ਇਹ ਤੂੰ ਮਾਰੋ ਇਹ ਮੇਰਾ ਵੱਡਾ ਇਹ ਵੱਡਾ ਹੁੰਦਾ ਬੋਲ ਇਹ ਤੂੰ ਲੱਗੇ ਜਾ ਠੀਕ ਹੈ ਛਾਇਆ ਜਈਆ ਛਾ ਗਿਆ ਸੋਇਆ ਸਾਹ ਇਧਰ ठीक है ठीक है हाँ ठीक है शाबाश आयो ਉੱਠ ਕੇ क्या है ਮੈਨੂੰ ਲੱਗਦਾ ਇਹਨੂੰ ਵੱਟ ਪੈਂਦੇ ਆ ਵੱਟ ਪੈਂਦੇ ਆ ਉੱਠ ਕੇ ਬਲੇ ਬਲੇ ਛਾ ਗਿਆ ਕੀਆ ਇਹ ਅਸੀਂ ਇੱਥੇ ਫਿਰਦੇ ਪਏ ਆ ਇੱਥੇ ਪਾਣੀ ਪੀਣ ਦਾ ਹਿਸਾਬ ਕਿਤਾਬ ਇਦਾਂ ਹੀ ਉੱਥੋਂ ਹੀ ਮਾਲ ਪਾਣੀ ਪੀਂਦਾ ਉੱਥੋਂ ਹੀ ਇਹ ਪੀਵੀ ਜਾਂਦੇ ਮਤਲਬ ਪਾਣੀ ਦਾ ਆ ਬਾਰਿਸ਼ੀ ਪਾਣੀ ਦਾ ਇੰਤਜ਼ਾਮ ਹੈ ਸਾਰੇ ਦਾ ਸਾਰਾ ਜਿਹੜਾ ਇਹ ਸਾਰਾ ਏਰੀਆ ਡਿਪੈਂਡੈਂਟ ਇਹਨਾਂ ਟੋਬਿਆਂ ਤੇ ਆ ਜਿੱਥੋਂ ਇਹਨਾਂ ਟੋਬਿਆਂ 'ਚ ਪਾਣੀ ਮੁੱਕ ਜਾਣਾ ਤੇ ਇਹਨਾਂ ਇੱਥੋਂ ਅੱਗੇ ਮੂਵ ਕਰ ਜਾਣਾ ਇਸ ਤਰ੍ਹਾਂ ਦਾ ਇਹਨਾਂ ਦਾ ਗੁਜ਼ਰ ਬਸਰ ਪਾਣੀ ਦਾ ਹੁੰਦਾ ਉਹ ਵੇਖੋ ਚਾਚਾ ਜੀ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੀ ਮੁਹੱਬਤ ਦਾ ਪਿਆਰ ਦਾ ਬਹੁਤ ਸ਼ੁਕਰੀਆ ਤੇ ਦੁਆਵਾਂ 'ਚ ਯਾਦ ਰੱਖਿਓ ਤੁਹਾਨੂੰ ਰੱਬ ਸਿਹਤ ਤੰਦਰੁਸਤੀ ਦੇਵੇ ਬਹੁਤ ਵਧੀਆ ਲੱਗਾ ਚੰਗਾ ਲੱਗਾ ਬਹੁਤ ਸੋਹਣਾ ਇੰਤਜ਼ਾਮ ਤੁਹਾਡਾ ਤੇ ਸੋਹਣਾ ਰਹਿਣ ਸਹਿਣ ਸੋਹਣੀ ਰੋਟੀ ਖਵਾਈ ਸਾਨੂੰ ਚਾਹ ਬਹੁਤ ਵਧੀਆ ਕਮਾਲ ਯਾਦ ਰੱਖਾਂਗੇ ਓਕੇ ਜੀ ਰੱਬ ਰੱਖਾ ਸੋ ਦੋਸਤੋ ਇਸ ਤੋਂ ਆਪਾਂ ਰੋਟੀ ਖਾ ਕੇ ਚਾਹ ਚੂ ਪੀ ਕੇ ਤੇ ਹੁਣ ਅੱਗੇ ਦਾ ਸਫ਼ਰ ਸ਼ੁਰੂ ਕਰ ਦੇਣਾ ਹੁਣ ਵਾਪਸੀ ਦਾ ਸਫ਼ਰ ਹੈ ਸਾਡਾ ਕਿਉਂਕਿ ਹਲੇ ਵੀ ਇੱਥੋਂ 2-2.5 ਘੰਟੇ 3 ਘੰਟੇ ਦਾ ਰਾਹ ਹੈਗਾ ਜਿੱਥੇ ਆਪਾਂ ਜਾਣਾ ਤੇ ਰਸਤੇ 'ਚ ਜਿਹੜੀ ਕੋਈ ਚੀਜ਼ ਆਈ ਤੁਹਾਡੇ ਨਾਲ ਦੀ ਨਾਲ ਇਸ ਵਲੌਗ ਦੇ ਵਿੱਚ ਸ਼ੇਅਰ ਕਰ ਦਾਂਗੇ ਸਾਨੂੰ ਜੀ ਜਿੱਥੇ ਨਹੀਂ ਸਾ ਜਾ ਸਕਦੇ ਝਾੜੀਆਂ ਥਾਣੀ ਉਹਨੇ ਸਾਨੂੰ ਉਹ ਸਫ਼ਰ ਕਰਾਤਾ ਅੱਜ ਬਾਈ ਸ਼ੁਕਰੀਆ ਤੇਰਾ ਬਹੁਤ ਮਿਹਰਬਾਨੀ ਮੁਹੱਬਤ ਤੁਹਾਡੀ ਅਸੀਂ ਕਹਿਣ ਦੀ ਗੱਲ ਹੈ ਵੀ ਸਾਨੂੰ ਇਹ ਵੀ ਬੁਰਾ ਨਾ ਲੱਗੇ ਅਸੀਂ ਕਿਹਾ ਵੀ ਚਲੋ ਦੋਸਤ ਨੂੰ ਕੁਝ ਦੇਣੇ ਆਉਂਦੇ ਨਹੀਂ ਇਹ ਤੁਸੀਂ ਮਹਿਮਾਨ ਜੇ ਸਾਡੇ ਬਹੁਤ ਸ਼ੁਕਰੀਆ ਕਿੱਥੋਂ ਆਇਆ तोड़ के दूं ਕਿੱਥੋਂ तोड़ के दूं कितना जाना दूर कितनी जाना बस इतने खड्डा मिलना है 1 किलोमीटर अच्छा आगे कितने किलोमीटर कर रहे हैं 2 किलोमीटर 2 किलोमीटर कर रहे हैं माल लेके जाऊँ इधर जा ਓਕੇ ਠੀਕ ਹੈ ਰੱਬ ਰੱਖ ਲਓ ਵੀ ਦੋਸਤੋ ਸਾਰਾ ਫਿਰ ਤੁਰ ਕੇ ਤੇ ਹੁਣ ਅਸੀਂ ਚੋਲਿਸਤਾਨ ਤੋਂ ਬਾਹਰ ਵਾਲੀ ਸਾਈਡ ਤੇ ਬਾਹਰ ਨੂੰ ਨਿਕਲ ਰਹੇ ਹਾਂ ਤੇ ਵਾਵਾ ਲੰਮਾ ਸਫ਼ਰ ਹੈ ਮੈਨੂੰ ਲੱਗਦਾ ਵੀ ਜਾਂਦਾ ਸਾਨੂੰ ਘੰਟਾ ਦੋ ਲੱਗਣੇ ਆ ਹਨੇਰਾ ਹੋ ਜਾਣਾ ਤੇ ਉੱਥੋਂ ਹੁਣ ਵਾਪਸੀ ਫਿਰ ਆਪਾਂ ਨਿਕਲਾਂਗੇ ਹਾਂ ਅਸੀਂ ਹੁਣ ਵਾਪਸੀ ਵਾਲੇ ਆ ਸੂਰਜ ਜਿਹੜਾ ਹੁਣ ਬਿਲਕੁਲ ਡੁੱਬਰ ਕੰਢੇ ਪਹੁੰਚਿਆ ਕਿਉਂ ਸਰਾ ਸਾਹਿਬ ਹਾਂਜੀ ਮਾਸ਼ਾ ਇਦਾਂ ਨਾ ਰੱਤਾ ਹੋਇਆ ਜਿਵੇਂ ਪੱਖ ਦਾ ਕੋਲਾ ਹੁੰਦਾ ਹਾਂ ਇਦਾਂ
ਤੇ ਨਜ਼ਾਰਾ ਦੇਖੋ ਸਾਹਮਣੇ। ਆਹ ਵੇਖੋ ਅੱਗੇ ਦੂਰ ਤੱਕ ਜਿਹੜਾ ਚੋਲਸਤਾਨ। ਥੋੜਾ ਜ਼ੂਮ ਕਰਕੇ ਦਿਖਾਓ ਨਾਜ਼ਰੀਨ। ਆ ਅਸੀਂ ਲੰਘ ਰਹੇ ਹਾਂ ਹਾਏ ਹਾਏ ਹਾਏ, ਬਾਹਰ ਵਾਲੀ step ਸਾਈਡ ਤੇ ਜਾਣਾ ਸਿੱਧਾ ਜਿਹੜਾ ਨਾ ਇਹ ਬਾਹਰ ਜਾਂਦਾ ਬਹੁਤ ਲੰਮਾ ਰੂਟ ਹੈ 100 ਕੁਛ ਕਿਲੋਮੀਟਰ ਦਾ ਇਹ ਟਰੈਕ ਹੈ ਜਿੱਥੇ ਅਸੀਂ ਡੈਡ ਐਂਡ ਤੱਕ ਗਏ ਬਿਜਨੌਰ ਫੋਰਟ ਤੱਕ ਤੇ ਹੁਣ ਸਾਡਾ ਵਾਪਸੀ ਦਾ ਰੂਟ ਹੈ ਮਿਲਦੇ ਹਾਂ ਅੱਗੇ ਜਾ ਕੇ 175 ਪਿੰਡ 'ਚ ਤੁਹਾਨੂੰ। ਲੋ ਵੀ ਦੋਸਤੋ ਆ ਗਏ ਉੱਥੇ ਫੇਰ ਜਿੱਥੋਂ ਆਪਾਂ ਪਹਿਲੇ ਦਿਨ ਗਏ ਸਾਂ ਵੈਸ ਡੇਰੇ ਤੋਂ ਅੱਗੇ ਤੱਕ ਤੇ ਹੁਣ ਫੇਰ ਕੋਈ ਚਾਹ ਵਾਪਸੀ ਤੇ ਆ ਗਈ ਇੱਥੇ ਪਹੁੰਚ ਗਏ। ਇੱਥੋਂ ਦਾ ਹੁਣ ਸਫ਼ਰ ਅਗਲਾ ਸਾਡਾ ਘਰਾਂ ਨੂੰ। ਸੋ ਬਹੁਤ ਸੋਹਣਾ ਸਫ਼ਰ ਰਿਹਾ, ਵਧੀਆ ਰਿਹਾ ਚੋਲਸਤਾਨ, ਬਹੁਤ ਇੰਜੋਏ ਕੀਤਾ। ਇਹਨਾਂ ਸਾਰੇ ਦੋਸਤਾਂ ਦਾ ਸ਼ੁਕਰੀਆ ਜਿਹੜੇ ਡੇਰੇ ਤੇ ਬੈਠੇ ਆਰਫ ਭਾਈ, ਅਮੀਰ ਭਾਈ, ਦੂਜੇ ਦੋਸਤਾਂ ਦਾ ਬਹੁਤ ਉਹਨਾਂ ਦਾ ਦਿਲੋਂ ਸ਼ੁਕਰੀਆ। ਬੜੀ ਸੇਵਾ ਕੀਤੀ ਉਹਨਾਂ ਨੇ। ਹੁਣ ਵੀ ਵੇਖੋ ਜਾਂਦੂਰੀ ਦੀ ਚਾਹ ਸਾਨੂੰ ਪਿਆਰਤੀ ਹੈ ਤੇ ਇਸੇ ਤਰ੍ਹਾਂ ਹੀ ਹੋਰ ਵਲੌਗ ਜਿਹੜੇ ਤੁਹਾਡੇ ਤੱਕ ਸ਼ੇਅਰ ਕਰਦੇ ਰਹਾਂਗੇ। ਅਗਲੇ ਵਲੌਗ ਤੱਕ ਦੋ ਇਜਾਜ਼ਤ, ਮਿਲਦੇ ਆ ਫਿਰ। ਅੱਲਾਹ ਹਾਫਿਜ਼। ਰੱਬ ਰੱਖਾ।